ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ, ਬਖਸ਼ਿਸ਼ ਕੀਤੀ, ਸਾਨੂੰ ਸਾਰਿਆਂ ਨੂੰ ਆਪਣੀ ਗੋਦ ਬਖਸ਼ੀ ਹੈ। ਹਰ ਵਾਰ ਦੀ ਤਰ੍ਹਾਂ ਸਿਰ ਝੁਕਾ ਕੇ ਕਹਿ ਦਿਓ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਜੋ ਇਹ ਬਾਹਰ ਜਿਹੜੀ ਕਲਯੁਗ ਦੀ ਤੱਤੀ ਵਾਹ ਚੱਲ ਰਹੀ ਹੈ ਨਾ, ਜੋ ਵਿਕਾਰਾਂ ਦੀ ਅੱਗ ਸਾਰੇ ਪਾਸੇ ਲੱਗੀ ਪਈ ਹੈ, ਪਿਤਾ ਜੀ ਤੁਸੀਂ ਕਿਰਪਾ ਕੀਤੀ, ਸਾਨੂੰ ਆਪਣੀ ਗੋਦ ਬਖਸ਼ੀ। ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਸੰਸਾਰ ਦੇ ਅੰਦਰ ਹਰ ਬੰਦਾ ਹਰ ਵੇਲੇ ਸੁੱਖਾਂ ਦੀ ਪ੍ਰਾਪਤੀ ਦੇ ਲਈ ਯਤਨ ਕਰਦਾ ਹੈ। ਗੱਲ ਸੁਣਿਓ ਧਿਆਨ ਨਾਲ। ਹਰ ਬੰਦਾ ਹਰ ਵੇਲੇ ਇਹ ਯਤਨ ਕਰਦਾ ਹੈ, ਮੈਨੂੰ ਸੁੱਖ ਮਿਲਣ। ਦੁੱਖ ਵਿੱਚ ਘਿਰਿਆ ਬੰਦਾ ਦੁੱਖਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ। ਹਰ ਵੇਲੇ ਯਤਨ ਇਹੋ ਹੀ ਹੁੰਦਾ ਹੈ, ਮੈਨੂੰ ਵੱਧ ਤੋਂ ਵੱਧ ਸੁੱਖ ਮਿਲਣ। ਪਰ ਪਿਆਰਿਓ, ਸੁੱਖ ਤੇ ਦੁੱਖ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਜਾਂ ਇਉਂ ਕਹਿ ਲੋ, ਸਾਡਾ ਸਾਰਿਆਂ ਦਾ ਜੀਵਨ ਸੁੱਖ ਤੇ ਦੁੱਖ ਦਾ ਸੁਮੇਲ ਹੈ। ਫਿਰ ਮੈਂ ਦੁਹਰਾ ਦਿਆਂ, ਸਾਡਾ ਸਾਰਿਆਂ ਦਾ ਜੀਵਨ ਸੁੱਖ ਤੇ ਦੁੱਖ ਦਾ ਸੁਮੇਲ ਹੈ। ਕਿਸੇ ਨੂੰ ਬਹੁਤੇ ਸੁੱਖ ਨੇ, ਥੋੜੇ ਦੁੱਖ ਨੇ, ਕਿਸੇ ਨੂੰ ਬਹੁਤੇ ਦੁੱਖ ਨੇ, ਥੋੜੇ ਸੁੱਖ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਪਰ ਬੰਦਾ ਚਾਹੁੰਦਾ ਹਮੇਸ਼ਾ ਸੁਖੀ ਹੈ, ਚਾਹੁੰਦਾ ਸੁਖੀ ਹੈ, ਦੁੱਖ ਨਹੀਂ ਚਾਹੁੰਦਾ। ਸੁਖ ਕੋ ਮੰਗੇ ਸਭ ਕੋ, ਦੁੱਖ ਨਾ ਮੰਗੇ ਕੋਏ। ਯਤਨ ਬਹੁਤ ਸੁਖ ਕੇ ਕੀਏ। ਹਾਂਜੀ, ਸੁੱਖਾਂ ਦੀ ਪ੍ਰਾਪਤੀ ਲਈ ਯਤਨ ਕਰਦਾ ਹੈ। ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਹੋਏ। ਦੁੱਖਾਂ ਲਈ ਯਤਨ ਨਹੀਂ ਕਰਦਾ, ਸੁੱਖਾਂ ਲਈ ਯਤਨ ਕਰਦਾ ਹੈ। ਪਰ ਪਿਆਰਿਓ, ਕਈ ਵਾਰੀ ਸੁੱਖ ਪ੍ਰਾਪਤ ਕਰਨ ਦੇ ਲਈ ਦੂਜਿਆਂ ਨਾਲ ਧੋਖਾ ਵੀ ਕਰਦਾ ਹੈ। ਕਈ ਵਾਰੀ ਸੁੱਖ ਚਾਹੁੰਦਾ ਹੈ ਤੇ ਸੁੱਖ ਦੀ ਪ੍ਰਾਪਤੀ ਲਈ ਗੱਲ ਗੱਲ ਦੇ ਉੱਤੇ ਝੂਠ ਵੀ ਬੋਲਦਾ ਹੈ, ਹੇਰਾਂ ਫੇਰੀਆਂ ਵੀ ਕਰਦਾ ਹੈ, ਦੂਜਿਆਂ ਦਾ ਹੱਕ ਵੀ ਮਾਰਦਾ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਿ ਮੈਂ ਵੱਧ ਤੋਂ ਵੱਧ ਠੱਗੀਆਂ ਕਰਕੇ ਧਨ ਕਮਾਵਾਂ ਤੇ ਮੈਨੂੰ ਸੁੱਖ ਮਿਲ ਜਾਵੇ। ਕਰਦਾ ਇਹੋ ਹੀ ਕੁਝ ਹੈ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤ ਦਾਰਾ ਪੈ ਆਨ ਲੁਟਾਵੇ। ਮਨ ਮੇਰੇ ਭੋਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਸੁੱਖ ਦੀ ਪ੍ਰਾਪਤੀ ਲਈ ਠੱਗੀਆਂ ਕਰ ਕਰਕੇ, ਝੂਠ ਬੋਲ ਬੋਲ ਕੇ, ਹੱਕ ਮਾਰ ਮਾਰ ਕੇ ਧਨ ਕਮਾਉਂਦਾ ਹੈ। ਪਰ ਉਹ ਧਨ ਦੇ ਨਾਲ ਵੀ ਸੁੱਖ ਮਿਲਦਾ ਕੋਈ ਨਹੀਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਤੇ ਸੱਚੀ ਗੱਲ ਏ, ਲੈਣਾ ਸੁੱਖ ਚਾਹੁੰਦਾ, ਪਰ ਜਿਉਂ-ਜਿਉਂ ਠੱਗੀਆਂ ਮਾਰ ਕੇ ਧਨ ਕਮਾਉਂਦਾ, ਤਿਉਂ-ਤਿਉਂ ਦੁੱਖ ਵੱਧਦੇ ਜਾਂਦੇ ਨੇ। ਪਰਮੇਸ਼ਰ ਨੂੰ ਭੁਲਾ ਕੇ ਕੁੱਤਿਆਂ ਦੇ ਵਾਂਗੂ ਦਰ ਦਰ ਦੇ ਉੱਤੇ ਭਟਕਦਾ ਹੈ, ਕੁੱਤਿਆਂ ਦੇ ਵਾਂਗੂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸੁਖ ਕੈ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ। ਚਾਹੁੰਦਾ ਸੁੱਖ ਹੈ ਤੇ ਸੁੱਖ ਦੀ ਪ੍ਰਾਪਤੀ ਲਈ ਕਦੀ ਕਿਸੇ ਦੀ ਚਾਪਲੂਸੀ ਕਰਦਾ, ਕਦੀ ਕਿਸੇ ਦੇ ਪੈਰ ਚੱਟਦਾ, ਕਦੀ ਕਿਸੇ ਦੇ ਪੈਰਾਂ ਦੇ ਉੱਤੇ ਡਿੱਗਦਾ। ਮਹਾਰਾਜ ਬਾਣੀ ਚ ਕਹਿ ਰਹੇ, ਕਹਿੰਦੇ ਸੁਖ ਕੈ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ। ਦੁਆਰੇ ਦੁਆਰ ਸਵਾਨ ਜੋ ਡੋਲਤ, ਨੈ ਸੁਧ ਰਾਮ ਭਜਨ ਕੀ। ਜਿਵੇਂ ਕੁੱਤਾ ਬੂਏ ਬੂਏ ਤੇ ਜਾਂਦਾ ਹੈ ਨਾ, ਟੁੱਕਰ ਦੀ ਪ੍ਰਾਪਤੀ ਵਾਸਤੇ, ਮੈਨੂੰ ਟੁੱਕੜ ਕਿਤੋਂ ਪੈ ਜਾਵੇ,
ਬੰਦਾ ਵੀ ਕਈ ਵਾਰੀ ਸੁੱਖਾਂ ਦੀ ਪ੍ਰਾਪਤੀ ਦੇ ਲਈ ਕਦੀ ਕਿਤੇ ਜਾਂਦਾ ਹੈ, ਕਦੀ ਕਿਤੇ ਜਾਂਦਾ ਹੈ, ਪਰ ਸੁੱਖ ਮਿਲਦੇ ਨਹੀਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਅੱਜ ਦੇ ਦੀਵਾਨ ਦੇ ਵਿੱਚ ਸਤਿਗੁਰੂ ਸੇਵਾ ਲੈਣ, ਪਹਿਲੇ ਤੇ ਅਸੀਂ 7-8 ਮਿੰਟ ਪਿਤਾ ਜੀ ਲਵਾਉਣ ਸਾਡੇ ਦੁਖੀ ਹੋਣ ਦੇ ਕੀ ਕਾਰਨ ਨੇ, ਕਿਉਂ ਦੁਖੀ ਹੁੰਨੇ ਆ, ਤੇ ਉਸ ਤੋਂ ਬਾਅਦ ਸਾਨੂੰ ਸੁੱਖ ਕਿਵੇਂ ਮਿਲ ਸਕਦੇ ਨੇ, ਸਤਿਗੁਰੂ ਸੇਵਾ ਲੈਣ। ਇਹ ਮੇਰੀ ਬੇਨਤੀ, ਜਿਹੜੇ ਆਪੋ ਆਪਣੇ ਘਰਾਂ 'ਚ ਬੈਠੇ ਹੋ, ਇਸ ਸਮਾਗਮ ਦਾ ਲਿੰਕ ਤੁਹਾਡੇ ਤੱਕ ਪਹੁੰਚ ਚੁੱਕਿਆ ਹੈ, ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ 5-5 10-10 ਸ਼ਰੀਰਾਂ ਨੂੰ ਇਹ ਪ੍ਰੋਗਰਾਮ ਭੇਜੋ, ਲਿੰਕ ਭੇਜੋ, ਤੇ ਅੱਗੋਂ ਉਹਨਾਂ ਨੂੰ ਵੀ ਕਹੋ 10-10 ਨੂੰ ਲਿੰਕ ਸ਼ੇਅਰ ਕਰ, ਅੱਗੋਂ ਉਹ 10 ਹੋਰ 10 ਨੂੰ ਕਹਿਣ। ਏਦਾਂ ਅੱਗੇ ਤੋਂ ਅੱਗੇ ਸੰਗਤ ਨੂੰ ਜੋੜੀ ਜਾਓ। ਆਖੋ ਵਾਹਿਗੁਰੂ ਜੀ। ਇਹਦੇ ਨਾਲ ਗੁਰੂ ਰਾਮਦਾਸ ਜੀ ਦੀਆਂ ਬੜੀਆਂ ਖੁਸ਼ੀਆਂ ਝੋਲੀ 'ਚ ਪੈਣੀਆਂ ਜੀ। ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਸੰਗਤ ਨੂੰ ਜੋੜੋ, ਔਰ ਜਿਹੜੇ ਤੁਸੀਂ ਸੰਗਤ ਨੂੰ ਜੋੜਦੇ ਹੋ ਨਾ, ਤੁਹਾਨੂੰ ਫਿਰ ਆਪੇ ਹੀ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਗੁਰੂ ਰਾਮਦਾਸ ਸਾਡੇ ਕੰਮਾਂ ਕਾਰਾਂ ਵਿੱਚ, ਸਾਡੇ ਘਰ ਦੇ ਵਿੱਚ ਬਰਕਤਾਂ ਪਾਉਣ ਲੱਗ ਪਏ ਨੇ। ਪਤਾ ਨਹੀਂ ਕਿਧਰੋਂ ਨਾ ਕਿਧਰੋਂ ਬਖਸ਼ਿਸ਼ਾਂ ਆਈ ਜਾ ਰਹੀਆਂ ਨੇ। ਉਹ ਆ ਤਾਂ ਹੀ ਰਹੀਆਂ ਨੇ, ਤੁਸੀਂ ਸੰਗਤ ਨੂੰ ਜੋੜ ਰਹੇ ਹੋ। ਇਹ ਜੋੜਨ ਦਾ ਉਪਰਾਲਾ ਵੱਧ ਤੋਂ ਵੱਧ ਕਰਿਓ। ਜਿਨ੍ਹਾਂ ਨੇ ਅਜੇ ਤੱਕ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਕਰੋ ਔਰ ਹੋਰਨਾਂ ਨੂੰ ਵੀ ਕਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਬਾਰੇ। ਤਾਂ ਖੈਰ, ਜਿਹੜੀ ਮੈਂ ਗੱਲ ਕਰਨ ਲੱਗਾ, ਸਾਡੇ ਦੁਖੀ ਹੋਣ ਦੇ ਕੀ ਕਾਰਨ ਨੇ? ਪਹਿਲਾ ਕਾਰਨ ਸਾਡਾ ਦੁਖੀ ਹੋਣ ਦਾ ਦੇਰ ਨਾਲ ਸੌਣਾ ਤੇ ਦੇਰ ਨਾਲ ਉੱਠਣਾ। 2-2 ਵਜੇ ਤੱਕ, 2:30 ਵਜੇ ਤੱਕ ਕਈ ਸੌਂਦੇ ਨਹੀਂ, ਮੋਬਾਈਲਾਂ ਨਾਲ ਲੱਗੇ ਰਹਿੰਦੇ ਨੇ। ਕਹਦੇ ਵਾਹਿਗੁਰੂ ਜੀ। ਮੋਬਾਈਲਾਂ ਨਾਲ ਕਦੀ WhatsApp ਵੇਖ ਲੈ, ਕਦੀ ਫੇਸਬੁੱਕਾਂ ਚਲਾ ਲਈਆਂ, ਕਦੀ ਇੱਥੋਂ ਤੱਕ ਵੀ ਹੁੰਦਾ। ਅੱਛਾ, ਬਾਕੀ ਪਰਿਵਾਰਕ ਮੈਂਬਰ ਸੌਂ ਗਏ ਨੇ, ਅੱਖਾਂ ਨਾਲ ਗੰਦਗੀ ਵੇਖਣੀ ਵੀ ਸ਼ੁਰੂ ਕਰ ਦਿੰਦੇ ਨੇ। ਦੇਰ ਨਾਲ ਸੌਣਾ, ਦੇਰ ਨਾਲ ਉੱਠਣਾ, ਇਹ ਪਹਿਲਾ ਕਾਰਨ ਹੈ ਸਾਡੇ ਦੁਖੀ ਹੋਣ ਦਾ। ਕੋਸ਼ਿਸ਼ ਕਰੋ ਟਾਈਮ ਸਿਰ ਸੌਂ ਜਿਆ ਕਰੋ। ਇਹ ਬਾਬਾ ਨੰਦ ਸਿੰਘ ਜੀ ਦੇ ਬਚਨ ਨੇ। ਕਹਿੰਦੇ ਅੰਮ੍ਰਿਤ ਵੇਲਾ ਉਹ ਹੀ ਸੰਭਾਲੇਗਾ ਜਿਹੜਾ ਪਹਿਲੇ ਸੌਣ ਦਾ ਵੇਲਾ ਸੰਭਾਲ ਕੇ ਰੱਖੇਗਾ। ਜਿਨੇ ਸੌਣ ਦਾ ਵੇਲਾ ਨਹੀਂ ਸੰਭਾਲਿਆ, ਅੰਮ੍ਰਿਤ ਵੇਲੇ ਕੀ ਉੱਠੇਗਾ ਭਾਈ? ਤੇ ਹੁਣ ਕਈ ਵਾਰੀ ਹੁੰਦਾ ਪਤਾ ਕੀ ਹੈ, ਜਿਵੇਂ ਰਹਿਣ ਸਬਾਈ ਪ੍ਰੋਗਰਾਮ ਹੁੰਦੇ ਨੇ, ਜਾਂ ਕੋਈ ਕੀਰਤਨ ਦਰਬਾਰ ਹੋਵੇ ਇਲਾਕੇ ਵਿੱਚ, ਉੱਥੇ ਵੱਜ ਗਏ 12, 1 ਵੱਜ ਗਿਆ, ਰਹਿਣ ਸਬਾਈ ਦੀ ਸਮਾਪਤੀ ਵੇਲੇ ਵੱਜ ਗਏ 3। ਫਿਰ ਬੰਦਾ ਕਰੇ ਕੀ? ਘਰ ਜਾ ਕੇ ਹੁਣ ਸੌਵੇਂ ਕਿ ਘਰ ਜਾ ਕੇ ਨਿਤਨੇਮ ਕਰੇ? ਤੇ ਇਹ ਮਹਾਂਪੁਰਖਾਂ ਦਾ ਬਚਨ ਹੈ, ਜੇ ਤੈਨੂੰ ਕੀਰਤਨ ਦਰਬਾਰ ਵਿੱਚ ਕੋਈ ਦੇਰੀ ਹੋ ਰਹੀ ਹੈ ਨਾ, 12, 1, 2 ਵੱਜ ਰਹੇ ਨੇ, ਤੇ ਉਸ ਵੇਲੇ ਘਰ ਜਾ ਕੇ 2 ਮੱਗੇ ਪਾਣੀ ਦੇ ਪਾ ਲੈ, ਤੇ ਨਿਤਨੇਮ ਕਰਕੇ ਅੱਧਾ ਪੌਣਾ ਘੰਟਾ ਬਾਣੀ 5 ਬਾਣੀਆਂ ਪੜ੍ਹ ਕੇ ਨਿਤਨੇਮ ਕਰਕੇ ਫਿਰ ਸੌਂ। ਇਹਦੇ ਨਾਲ ਕੀਰਤਨ ਦਰਬਾਰ ਦੀ ਵੀ ਹਾਜ਼ਰੀ ਤੇ ਤੇਰਾ ਅੰਮ੍ਰਿਤ ਵੇਲਾ ਵੀ ਨਾ ਟੁੱਟਿਆ, ਨਿਤਨੇਮ ਵੀ ਖੋ ਗਿਆ। ਨਹੀਂ ਤੇ ਇੱਥੋਂ ਤੱਕ ਬਚਨ ਮਹਾਂਪੁਰਖ ਕਰਦੇ ਸੀ, ਕਹਿੰਦੇ ਉਹ ਕੀਰਤਨ ਦਰਬਾਰ ਦੇ ਵਿੱਚ ਜਾ ਕੇ ਕੀ ਕਰਨਾ ਜਿਨੇ ਤੇਰਾ ਅੰਮ੍ਰਿਤ ਵੇਲਾ ਹੀ ਤੋੜ ਦਿੱਤਾ। ਹਾਂਜੀ, ਜਾਣਾ ਵੀ ਹੈ ਸਮਾਗਮਾਂ ਤੇ ਪਹੁੰਚਣਾ ਹੈ ਡਟ ਕੇ, ਪਰ ਇਹ ਘੁੰਡੀ ਏ। ਮੰਨ ਲਓ ਉੱਥੋਂ 12 ਵਜੇ ਤੁਸੀਂ ਤੁਰੇ ਸਮਾਪਤੀ ਤੇ, 12:30 ਆਪਣੇ ਘਰ ਪਹੁੰਚੇ, ਤੇ ਉਸੇ ਵੇਲੇ ਜਾ ਕੇ 5 ਮਿੰਟ 2 ਮੱਗੇ ਪਾਏ ਸਰੀਰ ਦੇ ਉੱਤੇ, 5 ਬਾਣੀਆਂ ਕਰਕੇ 1.5 ਪੌਣੇ 2 ਆਰਾਮ ਕਰ ਲਿਆ। ਨਿਤਨੇਮ ਵੀ ਕਾਇਮ ਰਿਹਾ, ਕੀਰਤਨ ਦਰਬਾਰ ਦੀ ਵੀ ਹਾਜ਼ਰੀ ਲੱਗੀ। ਇਹ ਮੇਰੀ ਬੇਨਤੀ। ਤੇ ਬਾਕੀ ਰੂਟੀਨ ਮੁਤਾਬਕ ਯਤਨ ਕਰੋ, ਸਮੇਂ ਸਿਰ ਸੌਵੋ। ਫालतू ਦੀਆਂ ਚੀਜ਼ਾਂ ਜਿਹੜੀਆਂ ਅਸੀਂ ਵੇਖਦੇ ਆਂ, ਫालतू ਦੀਆਂ ਗੱਲਾਂ ਬਾਤਾਂ ਕਰਦੇ ਆਂ, ਫालतू ਦੇ ਕੰਮ ਕਰਦੇ ਆਂ ਨਾ, ਦੇਰ ਰਾਤ ਤੱਕ ਪਿਆਰਿਓ, ਇਹਨਾਂ ਤੋਂ ਸੰਕੋਚ ਕਰੋ। ਇਹ ਸਾਡੇ ਦੁਖੀ ਹੋਣ ਦਾ ਪਹਿਲਾ ਕਾਰਨ ਹੈ, ਦੇਰੀ ਨਾਲ ਸੌਣਾ ਤੇ ਦੇਰੀ ਨਾਲ ਉੱਠਣਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਦੂਜਾ ਦੁਖੀ ਹੋਣ ਦਾ ਕਾਰਨ, ਇਹ ਮੈਂ ਆਮ ਜੇ ਕਾਰਨ ਤਾਂ ਕਰਕੇ ਬੋਲ ਰਹੇ ਆ, ਬੜੇ ਕੰਮ ਆਉਣਗੇ, ਔਰ ਵਾਰ-ਵਾਰ ਇਹ ਕੀਰਤਨ ਜਾ ਕੇ ਸੁਣਿਓ, ਨੋਟ ਕਰਦੇ ਜਾਣਾ ਭਾਵੇਂ। ਦੂਜਾ ਦੁਖੀ ਹੋਣ ਦਾ ਕਾਰਨ ਲੈਣ ਦੇਣ ਦਾ ਹਿਸਾਬ ਨਾ ਰੱਖਣਾ। ਅਸੀਂ ਕਈ ਵਾਰੀ ਹਿਸਾਬ ਕਿਤਾਬ ਨਹੀਂ ਰੱਖਦੇ ਲੈਣ ਦੇਣ ਦਾ।
ਅੱਛਾ ਫਲਾਣੇ ਕੋਲ ਲੈਣਾ ਕੋਈ ਨਹੀਂ ਆ ਜਾਏਗਾ, ਅੱਛਾ ਫਲਾਣੇ ਨੂੰ ਦੇਣਾ ਕੋਈ ਨਹੀਂ, ਜਦੋਂ ਆਏਗਾ ਦੇ ਦੇ, ਇਦਾਂ ਨਹੀਂ। ਇੱਕ ਇੱਕ ਚੀਜ਼ ਤੇਰੀ ਲਿਖਤ ਵਿੱਚ, ਹਾਂ ਜੇ ਤੇਰਾ ਸੁਭਾਅ ਨਹੀਂ, ਕੋਈ ਬੰਦਾ ਇਹੋ ਜਿਹਾ ਰੱਖ ਲੈ ਜਿਹੜਾ ਇੱਕ ਇੱਕ ਚੀਜ਼ ਦਾ ਹਿਸਾਬ ਰੱਖੇ, ਇੱਕ ਇੱਕ ਚੀਜ਼ ਦਾ ਲੇਖਾ ਰੱਖੇ। ਇਹਦੇ ਕੋਲੋਂ ਇੰਨੇ ਲਏ ਨੇ, ਇਹਦੇ ਕੋਲ ਇੰਨੇ ਦੇਣੇ ਨੇ, ਇਹਦੇ ਕੋਲੋਂ ਇੰਨੇ ਲੈਣੇ ਨੇ, ਆਹ ਚੀਜ਼ ਇੱਥੇ ਸਥਾਨ ਤੇ ਆਈ ਹੈ, ਇਹਦਾ ਇਦਾਂ ਬਿੱਲ ਚੁਕਾਉਣਾ, ਇਹਦਾ ਇਦਾਂ ਕਰਨਾ। ਤੂੰ ਨਹੀਂ ਰੱਖ ਸਕਦਾ, ਇੱਕ ਦੋ ਬੰਦੇ ਡਿਊਟੀਆਂ ਲਾ ਦੇ ਬੰਦਿਆਂ ਦੀਆਂ, ਪਰ ਲੈਣ ਦੇਣ ਦਾ ਹਿਸਾਬ ਰੱਖਣਾ ਹੀ ਰੱਖਣਾ ਹੈ। ਜਿੰਨਾ ਤੁਸੀਂ ਹਿਸਾਬ ਇਹ ਲੈਣ ਦੇਣ ਦਾ ਨਹੀਂ ਰੱਖੋਗੇ, ਬੋਝ ਦਿਮਾਗ ਤੇ ਵਧੇਗਾ, ਉਨਾ ਹੀ ਬੰਦਾ ਦੁਖੀ ਹੋਈ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਭੁੱਲਣਾ ਨਹੀਂ, ਪਹਿਲਾ ਦੇਰੀ ਨਾਲ ਸੌਣਾ ਤੇ ਦੇਰੀ ਨਾਲ ਉੱਠਣਾ ਦੁਖੀ ਹੋਣ ਦਾ ਇਹ ਵੱਡਾ ਕਾਰਨ। ਦੇਰੀ ਨਾਲ ਸੌਣਾ, ਦੇਰੀ ਨਾਲ ਉੱਠਣਾ। ਦੂਜਾ ਵੱਡਾ ਕਾਰਨ ਸਾਡੇ ਦੁਖੀ ਹੋਣ ਦਾ ਲੈਣ ਦੇਣ ਦਾ ਹਿਸਾਬ ਨਾ ਰੱਖਣਾ। ਤੀਜਾ ਵੱਡਾ ਕਾਰਨ ਹੈ ਜਿੰਨਾ ਕੋਲ ਹੈ ਉਸ ਵਿੱਚ ਕੰਮ ਨਾ ਚਲਾਉਣਾ, ਉਹਦੇ ਵਿੱਚ ਗੁਜ਼ਾਰਾ ਨਾ ਕਰਨਾ। ਜਿੰਨਾ ਕੋਲ ਹੈ ਨਾ ਉਹਦੇ ਵਿੱਚ ਗੁਜ਼ਾਰਾ ਨਾ ਕਰਨਾ। ਇਉਂ ਕਹਿ ਲੋ ਚੱਦਰ ਤੋਂ ਬਾਹਰ ਹੋ ਕੇ ਪੈਰ ਪਸਾਰਨੇ। ਆਖੋ ਵਾਹਿਗੁਰੂ ਜੀ। ਇਹਦੇ ਨਾਲ ਵੀ ਫਿਰ ਬੰਦਾ ਦੁਖੀ ਹੁੰਦਾ ਹੈ। ਹੁਣ ਮੰਨ ਲੈ ਤੇਰੀ ਆਮਦਨ 20,000 ਮਹੀਨੇ ਦੀ, ਮੈਂ ਇੱਕ ਐਗਜ਼ਾਮਪਲ ਦੇ ਰਿਹਾ। ਜੇ 20,000 ਆਮਦਨ ਹੈ ਨਾ, ਕੋਸ਼ਿਸ਼ ਕਰ 18,000 ਦੇ ਵਿੱਚ ਹੀ ਸਾਰੇ ਘਰ ਦਾ ਸਰਕਲ ਚੱਲੇ। ਇਹ ਨਹੀਂ ਕਿ 20,000 ਆਮਦਨ ਹੈ ਤੇ ਤੂੰ ਖਰਚੇ 50,000 ਦੇ ਪਾ ਲਵੇਂ। ਆਖੋ ਵਾਹਿਗੁਰੂ ਜੀ। ਇਹਦੇ ਨਾਲ ਫਿਰ ਬੰਦਾ ਦੁਖੀ ਹੁੰਦਾ, ਕਲਪਦਾ ਮਨ। ਕਦੀ ਨਿਤਨੇਮ ਕਰਨ ਵਿੱਚ ਫਿਰ ਮਨ ਥੋੜੀ ਲੱਗੇਗਾ, ਦੁਖੀ ਹੋਏਗਾ, ਹਰ ਵੇਲੇ ਕਲਪਨਾ ਹੀ ਚੜੀ ਰਹੇਗੀ, ਹਾਏ ਇਹਨਾਂ ਮੇਰੇ ਤੇ ਬੋਝ ਪੈ ਗਿਆ। ਹਾਂਜੀ, ਆਪਣੀ ਚੱਦਰ ਤੋਂ ਬਾਹਰ ਹੋ ਕੇ ਪੈਰ ਪਸਾਰਨੇ। ਜਿੰਨਾ ਕੋਲ ਹੈ ਉਹਦੇ ਵਿੱਚ ਗੁਜ਼ਾਰਾ ਨਾ ਕਰਨਾ, ਇਹ ਤੀਜਾ ਕਾਰਨ ਹੈ ਬੰਦੇ ਦੇ ਦੁਖੀ ਹੋਣ ਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਅਗਲਾ ਕਾਰਨ ਇਹ ਵੀ ਤੁਸੀਂ ਜਦੋਂ ਸੁਣੋਗੇ ਨਾ, ਬੜੀ ਜ਼ਿੰਦਗੀ 'ਚ ਕੰਮ ਆਏਗੀ ਗੱਲ। ਔਰ ਜੇ ਕਮੀ ਹੋਵੇ ਵਾਲੀ ਕੱਢ ਦੇਣਾ। ਆਪਣੀ ਗੱਲ ਨੂੰ ਹੀ ਸਹੀ ਕਹਿਣਾ। ਸਾਡੇ ਪਰਿਵਾਰਾਂ ਵਿੱਚ ਇਦਾਂ ਹੀ ਹੁੰਦਾ ਹੈ। ਸਾਡੀ ਇੱਥੇ ਹੁਣ ਕਈ ਮੈਂਬਰ ਇਹੋ ਜਿਹੇ ਨੇ, ਕੋਈ ਉਹਨਾਂ ਨੂੰ ਗੱਲ ਸਮਝਾਓ, ਬਸ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ। ਬਈ ਮੈਂ ਜੋ ਬਿਲਕੁਲ ਠੀਕ ਸੀ, ਇਹ ਗੱਲ ਤੁਸੀਂ ਨਹੀਂ ਸਮਝ ਪਾ ਰਹੇ, ਤੁਸੀਂ ਨਹੀਂ ਸਮਝ ਪਾ ਰਹੇ, ਤੁਹਾਨੂੰ ਨਹੀਂ ਪਤਾ ਲੱਗ, ਮੈਂ ਸਹੀ ਆ, ਬਾਕੀ ਸਾਰੇ ਗਲਤ ਨੇ। ਇਹ ਵੀ ਕਾਰਨ ਹੈ ਵੱਡਾ ਦੁਖੀ ਹੋਣ ਦਾ। ਜਦੋਂ ਬੰਦਾ ਮੈਂ ਕਰਦਾ ਨਾ, ਮੈਂ ਸਹੀ ਆ, ਬਾਕੀ ਸਾਰੇ ਗਲਤ ਨੇ। ਆਪਣੀ ਗੱਲ ਨੂੰ ਹੀ ਹਰ ਵੇਲੇ ਸੱਚੀ ਕਹੀ ਜਾਣਾ, ਆਪਣੀ ਗੱਲ ਨੂੰ ਹੀ ਹਰ ਵੇਲੇ ਸਹੀ ਕਹੀ ਜਾਣਾ, ਇਹ ਵੀ ਦੁਖੀ ਹੋਣ ਦਾ ਕਾਰਨ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ ਹੈ ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਹੁਣ ਨਾਲ ਨਾਲ ਕਮੀਆਂ ਚੈੱਕ ਕਰੀ ਚੱਲਿਓ, ਕਿਉਂਕਿ ਅਸੀਂ ਸੰਗਤ ਕਰਦੇ ਆ ਨਾ, ਨਿਤਾ ਪ੍ਰਤੀ ਗੁਰੂ ਜੀ ਦੀ ਗੋਦ ਵਿੱਚ ਬੈਠੇ ਆ। ਇੱਥੇ ਬਹਿ ਕੇ ਤੇ ਮੈਂ ਵੀ ਆਪਣੀਆਂ ਕਮੀਆਂ ਲੱਭਣੀਆਂ, ਤੁਸੀਂ ਵੀ ਲੱਭਣੀਆਂ ਨੇ। ਇੱਕੋ ਜਿਹੀ ਆਪਾਂ ਸਾਰੇ, ਫਰਕ ਇੰਨਾ ਹੀ ਹੈ, ਮੈਨੂੰ ਇੱਥੇ ਚੌਕੀਦਾਰੀ ਦਿੱਤੀ ਹੋਈ, ਤੁਸੀਂ ਹੌਕਾ ਦੇ ਰਹੇ ਆ ਜਾਗਤੇ ਰਹੋ ਦਾ। ਹਾਂ, ਤੇ ਮੈਂ ਵੀ ਤੁਹਾਡੇ ਵਰਗਾ ਹੀ। ਅਸੀਂ ਸਿੱਖਣ ਵਾਸਤੇ ਬੈਠੇ ਆ। ਜੇ ਬੋਲਣ ਵਾਲਿਆਂ 'ਚ ਕੋਈ ਕਮੀ ਹੋਵੇ ਉਹ ਕੱਢਣ, ਜੇ ਸੁਣਨ ਵਾਲਿਆਂ 'ਚ ਕੋਈ ਕਮੀ ਉਹ ਕੱਢਣ। ਹੁਣ ਮੈਂ ਫਿਰ ਰਿਪੀਟ ਕਰ ਰਿਹਾ, ਦੇਰ ਨਾਲ ਸੌਣਾ ਤੇ ਦੇਰ ਨਾਲ ਉੱਠਣਾ। ਹੁਣ ਪਾਓ ਝਾਤੀ, ਇਹ ਕਮੀ ਹੈ ਤੇ ਅੱਜ ਤੋਂ ਦੂਰ ਕਰੀਏ ਨਾ। ਆਓ ਕਰੀਏ ਸਤਸੰਗ, ਆਓ ਨੇਕ ਇਨਸਾਨ ਬਣਨ ਵੱਲ ਆਪਣੇ ਕਦਮ ਵਧਾਈਏ। ਨੇਕ ਇਨਸਾਨ ਬਣਨ ਵੱਲ ਕਦਮ ਵਧਾਓ। ਸਮੇਂ ਸਿਰ ਸੌਵੋ ਤੇ ਸਮੇਂ ਸਿਰ ਉੱਠੋ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਦੂਜਾ ਦੁਖੀ ਹੋਣ ਦਾ ਕਾਰਨ ਲੈਣ ਦੇਣ ਦਾ ਹਿਸਾਬ ਨਹੀਂ ਰੱਖਣਾ। ਹੁਣ ਇਹ ਜ਼ਰੂਰ ਪਾਓ ਝਾਤੀ, ਸਾਡੇ ਅੰਦਰ ਇਹ ਕਮੀ ਤੇ ਨਹੀਂ ਹੈ ਤੇ ਦੂਰ ਕਰੋ। ਤੀਜਾ, ਜਿੰਨਾ ਆਪਣੇ ਕੋਲ ਹੈ, ਜਿੰਨੀ ਸਮਰੱਥਾ ਹੈ, ਉਹਦੇ ਵਿੱਚ ਗੁਜ਼ਾਰਾ ਨਾ ਕਰਨਾ, ਚੱਦਰ ਤੋਂ ਬਾਹਰ ਪੈਰ ਪਸਾਰਨੇ। ਜੇ ਇਹ ਕਮੀ ਹੈ ਨਾ, ਇਹ ਵੀ ਕਮੀ ਨੂੰ ਦੂਰ ਕਰਨਾ। ਚੌਥਾ, ਆਪਣੀ ਗੱਲ ਨੂੰ ਹੀ ਸਹੀ ਕਹਿਣਾ, ਹਰ ਵੇਲੇ ਬਸ ਮੈਂ ਹੀ ਸਹੀ, ਬਾਕੀ ਗਲਤ ਨੇ। ਜੇ ਇਹ ਵੀ ਕਮੀ ਹੈ ਨਾ, ਇਹ ਕਮੀ ਨੂੰ ਵੀ ਅੱਜ ਦੂਰ ਕਰੀਏ। ਆਖੋ ਵਾਹਿਗੁਰੂ ਜੀ। ਇਦਾਂ ਬੋਲੋਗੇ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ।
ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ, ਅਗਲੀ ਚੀਜ਼ ਜਿਹੜੀ ਸਾਨੂੰ ਦੁਖੀ ਕਰਦੀ ਹੈ, ਸਾਡੇ ਦੁਖੀ ਹੋਣ ਦਾ ਅਗਲਾ ਕਾਰਨ ਪਤਾ ਕੀ? ਕਿਸੇ ਤੇ ਵਿਸ਼ਵਾਸ ਨਾ ਕਰਨਾ। ਕਦੀ ਪਤਨੀ ਦੇ ਉੱਤੇ ਸ਼ੱਕ ਕਰਨਾ, ਕਦੀ ਪਤੀ ਦੇ ਉੱਤੇ ਸ਼ੱਕ ਕਰਨਾ, ਕਦੀ ਬੱਚਿਆਂ ਦੇ ਉੱਤੇ ਸ਼ੱਕ ਕਰਨਾ, ਕਦੀ ਕਿਸੇ ਪਰਿਵਾਰਕ ਜੀਅ ਦੇ ਉੱਤੇ ਸ਼ੱਕ ਕਰਨਾ। ਇਹ ਵੀ ਸਾਡੇ ਦੁਖੀ ਹੋਣ ਦਾ ਕਾਰਨ ਹੈ। ਅਸੀਂ ਵਿਸ਼ਵਾਸ ਨਹੀਂ ਕਰਦੇ, ਆਪਣੇ ਪਰਿਵਾਰਕ ਮੈਂਬਰਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ। ਇਹ ਵੀ ਦੁਖੀ ਹੋਣ ਦਾ ਕਾਰਨ ਹੈ। ਜੇ ਪਿਤਾ ਜੀ ਨੇ ਰਿਸ਼ਤੇ ਨਾਤੇ ਦਿੱਤੇ ਆ ਨਾ, ਮੈਂ ਕਈ ਵਾਰੀ ਇਹ ਚੀਜ਼ ਕਹਿਣਾ, ਇਹਨਾਂ ਦੇ ਮੋਹ ਦੇ ਜਾਲ 'ਚ ਨਾ ਫਸੋ। ਪਰ ਪਿਆਰਿਓ, ਨਿਭਾਉਣਾ ਤੇ ਹੈ ਨਾ ਰਿਸ਼ਤਿਆਂ ਨੂੰ। ਮਾਂ-ਬਾਪ ਨੂੰ ਛੱਡ ਦਈਏ, ਬੱਚਿਆਂ ਨੂੰ ਛੱਡ ਦਈਏ, ਪਤੀ ਨੂੰ ਛੱਡ ਦਈਏ, ਪਤਨੀ ਨੂੰ ਛੱਡ ਦਈਏ, ਨਹੀਂ, ਸਾਰੇ ਰਿਸ਼ਤਿਆਂ ਨੂੰ ਤੂੰ ਨਿਭਾਉਣਾ ਹੈ। ਨਿਭਾਉਣਾ ਤੇ ਵਿਸ਼ਵਾਸ ਨਾਲ ਨਿਭਾਉਣਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲਾ ਦੁਖੀ ਹੋਣ ਦਾ ਕਾਰਨ ਪਤਾ ਕੀ ਹੈ ਸਾਡਾ? ਬਿਨਾਂ ਮੰਗਿਆਂ ਆਪਣੀਆਂ ਸਲਾਹਾਂ ਦੇਈ ਜਾਣੀਆਂ। ਕਈ ਵਾਰੀ ਸਾਡੇ ਇਰਦ ਗਿਰਦ ਇਹੋ ਜਿਹੇ ਬੰਦੇ ਹੁੰਦੇ ਨੇ, ਅਸੀਂ ਉਹਨਾਂ ਕੋਲੋਂ ਸਲਾਹ ਮੰਗਦੇ ਨਹੀਂ, ਬਸ ਸਲਾਹ ਦੇਈ ਜਾਣ। ਇਦਾਂ ਨਹੀਂ, ਇਦਾਂ ਕਰ ਲਓ, ਇਦਾਂ ਨਹੀਂ, ਇਦਾਂ ਕਰ। ਉਹਨਾਂ ਦੀ ਫਿਰ ਵੈਲਿਊ ਨਹੀਂ ਪੈਂਦੀ। ਜਦੋਂ ਵੈਲਿਊ ਨਾ ਪਵੇ ਫਿਰ ਕਲਪਦੇ ਨੇ, ਮੇਰੀ ਗੱਲ ਨਹੀਂ ਮੰਨੀ ਗਈ। ਹਾਂਜੀ, ਬਿਨਾਂ ਮੰਗਿਆਂ ਸਲਾਹ ਦੇਣੀ, ਇਹ ਵੀ ਬੰਦੇ ਦਾ ਦੁਖੀ ਹੋਣ ਦਾ ਕਾਰਨ ਹੈ। ਮੈਂ ਤਾਂ ਕਰਕੇ ਕਾਰਨ ਬੋਲ ਰਿਹਾ, ਜੇ ਸਾਡੇ ਅੰਦਰ ਕਮੀਆਂ ਹੋਣ ਤੇ ਇਹ ਕਮੀਆਂ ਕੱਢੀ ਜਾਇਓ ਜੀ। ਤੇ ਅਗਲਾ ਦੁਖੀ ਹੋਣ ਦਾ ਕਾਰਨ ਪਤਾ ਕੀ? ਬਿਨਾਂ ਕਿਸੇ ਚੰਗੇ ਕੰਮ ਤੋਂ ਝੂਠ ਬੋਲਣਾ। ਕਈ ਵਾਰੀ ਵੇਖੋ, ਝੂਠ ਬੋਲਣਾ ਵੀ ਚੰਗਾ ਬਣ ਜਾਂਦਾ ਤੇ ਕਈ ਵਾਰੀ ਸੱਚ ਬੋਲਣ ਦੀ ਵੀ ਸਜ਼ਾ ਮਿਲ ਜਾਂਦੀ ਹੈ। ਉਦਾਂ ਸਾਡਾ ਜੀਵਨ ਹਰ ਵੇਲੇ ਸੱਚਾਈ ਭਰਿਆ ਹੋਵੇ, ਪਰ ਉਹ ਸੱਚ, ਜਿਸ ਸੱਚ ਦੇ ਨਾਲ ਕਿਸੇ ਨੂੰ ਸਜ਼ਾ ਮਿਲ ਗਈ, ਕਿਸੇ ਦਾ ਘਰ ਉਜੜ ਗਿਆ, ਕਿਸੇ ਦਾ ਘਰ ਬਰਬਾਦ ਹੋ ਗਿਆ, ਉੱਥੇ ਝੂਠ ਬੋਲਦੇ, ਮੈਨੂੰ ਨਹੀਂ ਪਤਾ ਜੀ, ਇੰਨਾ ਹੀ ਕਹਿਣਾ, ਮੈਨੂੰ ਨਹੀਂ ਪਤਾ ਇਹ ਚੀਜ਼ ਬਾਰੇ। ਅਗਲੇ ਦਾ ਘਰ ਬਚ ਜਾਏਗਾ। ਕਈ ਥਾਵਾਂ ਦੇ ਉੱਤੇ ਝੂਠ ਬੋਲਣ ਤੇ ਵੀ ਗੁਰੂ ਦੀ ਖੁਸ਼ੀ ਮਿਲ ਜਾਂਦੀ, ਸੱਚ ਬੋਲਣ ਦੀ ਵੀ ਸਜ਼ਾ ਮਿਲ ਜਾਂਦੀ ਹੈ। ਬਿਨਾਂ ਚੰਗੇ ਕੰਮ ਤੋਂ ਜੇ ਤੂੰ ਝੂਠ ਬੋਲਦਾ ਨਾ, ਬਿਨਾਂ ਚੰਗੇ, ਹੁਣ ਮੰਨ ਲਓ ਮੈਂ ਹੀ ਹਾਂ, ਮੈਨੂੰ ਪਤਾ ਹੈ ਫਲਾਣਾ ਬੰਦਾ ਮੇਰੇ ਕੋਲ ਆਇਆ, ਉਹਨੇ ਮੇਰਾ 1 ਘੰਟੇ ਦਾ ਸਮਾਂ ਨਿੰਦਿਆ ਵਿੱਚ ਬਤੀਤ ਕਰਾਉਣਾ ਹੈ। ਹੁਣ ਮੈਂ ਉਹਨੂੰ ਮਾੜਾ ਜਿੰਨਾ ਇੰਨਾ ਹੀ ਕਹਿਤਾ, ਬਈ ਮੇਰਾ ਨਿਤਨੇਮ ਦਾ ਸਮਾਂ ਹੋ ਰਿਹਾ, ਅਸੀਂ ਕੱਲ ਮਿਲਾਂਗੇ। ਜਾਂ ਉਹਨੂੰ ਬਹਾਨਾ ਪਾਤਾ, ਮੈਂ ਕਿਸੇ ਨਾਲ ਜ਼ਰੂਰੀ ਫੋਨ ਤੇ ਗੱਲ ਕਰਨੀ ਹੈ ਜੀ, ਤੁਸੀਂ ਕੱਲ ਮੈਨੂੰ ਮਿਲਿਓ, ਕੱਲ ਤੁਹਾਡੇ ਨਾਲ ਗੱਲਬਾਤ। ਹੁਣ ਇਹ ਨਿੱਕਾ ਜਿਹਾ ਬੋਲਿਆ ਝੂਠ ਤੇਰਾ ਸੱਚ ਤੋਂ ਵੀ ਵੱਡਾ ਹੈ। ਕਿਉਂ? ਤੂੰ ਆਪਣੇ ਸਵਾਸਾਂ ਨੂੰ ਸੰਭਾਲਣ ਦੇ ਲਈ ਬੋਲਿਆ ਝੂਠ, ਕਿ ਮੇਰੇ ਸਵਾਸ ਅਜਾਇਆ ਨਾ ਜਾਣ, ਮੈਨੂੰ ਇਹ ਕਿਤੇ ਗਲਤ ਪਾਸੇ ਨਾ ਲਾ ਦੇਵੇ। ਤਾਂ ਹੀ ਤੇ ਕਬੀਰ ਸਾਹਿਬ ਨੇ ਵੀ ਕਿਹਾ ਨਾ, ਕਬੀਰ ਸਾਖਤ ਸੰਗ ਨਾ ਕੀਜੀਏ, ਦੂਰੇ ਜਾਈਏ ਭਾਗ, ਦੂਰੋਂ ਹੀ ਭੱਜ ਜਾ, ਦੂਰੋਂ ਹੀ ਭੱਜ ਜਾ। ਕਬੀਰ ਸਾਹਿਬ, ਮੈਂ ਉਹਨੂੰ ਵੇਖ ਲਿਆ ਪਰ ਦੂਰੋਂ ਭੱਜਦਾ। ਕਹਿੰਦੇ ਹਾਂ, ਦੂਰੋਂ ਹੀ ਭੱਜ ਜਾ, ਵੇਖ ਕੇ ਕਿਤੇ ਇਹ ਨਾ ਹੋਵੇ ਉਹਦੇ ਉਸ ਪਾਪ ਦਾ ਛੱਟਾ ਤੇਰੇ ਉੱਤੇ ਵੀ ਪੈ ਜਾਵੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਅਗਲਾ ਸਾਡਾ ਦੁਖੀ ਹੋਣ ਦਾ ਵੱਡਾ ਕਾਰਨ ਹੈ ਕਿ ਬਿਨਾਂ ਚੰਗੇ ਕੰਮ ਤੋਂ ਝੂਠ ਬੋਲੀ ਜਾਣਾ, ਬਿਨਾਂ ਵਜ੍ਹਾ ਤੋਂ ਹੀ। ਤੇ ਅਗਲਾ ਕਾਰਨ ਪਤਾ ਕੀ ਹੈ ਦੁਖੀ ਹੋਣ ਦਾ? ਕੋਈ ਵੀ ਕੰਮ ਟਾਈਮ ਤੇ ਨਾ ਕਰਨਾ। ਅਸੀਂ ਟਾਈਮ ਸਿਰ ਕੰਮ ਨਹੀਂ ਕਰਦੇ ਆਪਣੇ, ਸੱਚੀ ਗੱਲ ਹੈ। ਅਸੀਂ ਕੰਮਾਂ ਨੂੰ ਟਾਲਦੇ ਆ, ਅੱਛਾ ਹੁਣ ਨਹੀਂ, ਘੰਟੇ ਬਾਅਦ ਕਰ ਲਾਂਗੇ, ਹੁਣ ਨਹੀਂ ਕੱਲ ਕਰ ਲਾਂਗੇ, ਕੱਲ ਨਹੀਂ ਪਰਸੋਂ ਕਰ ਲਾਂਗੇ, ਅੱਛਾ ਕੋਈ ਨਹੀਂ ਅਜੇ ਤੇ ਟਾਈਮ ਪਿਆ ਹੀ ਹੈ। ਇੱਥੋਂ ਤੱਕ ਕਈ ਵਾਰੀ ਅਸੀਂ ਆਪਣਾ ਨਿਤਨੇਮ ਵੀ ਸਮੇਂ ਸਿਰ ਨਹੀਂ ਕਰਦੇ। ਚੱਲ ਕੋਈ ਨਹੀਂ, 5 ਵਜੇ ਅੱਗੇ ਮੈਂ ਰੋਜ਼ ਕਰਦਾ, ਅੱਜ ਜੇ 8 ਵਜੇ ਕਰ ਲਾਂਗਾ, ਕੀ ਫਰਕ ਪੈ ਜਾਏਗਾ? ਬਾਬੇ ਨੂੰ ਨਹੀਂ, ਤੈਨੂੰ ਜ਼ਰੂਰ ਪੈਣਾ ਹੀ। ਆਖੋ ਵਾਹਿਗੁਰੂ ਜੀ। ਕੀਰਤਨ ਸ਼ੁਰੂ ਕਰਨ ਦਾ ਟਾਈਮ ਹੈ 12 ਵਜੇ ਦਾ, ਤੂੰ ਸ਼ੁਰੂ ਕਰੇ ਪੌਣੇ 2 ਵਜੇ, ਟਾਈਮ ਦੀ ਕਦਰ ਨਾ ਕਰੇ, ਗੱਲ ਨਹੀਂ ਬਣਨੀ। ਹਰਮੰਦਰ ਸਾਹਿਬ ਵੇਖੋ, ਇੱਕ ਮਿੰਟ ਦਾ ਸਿਸਟਮ ਬਣਿਆ ਹੋਇਆ। ਜੇ ਹਰਮੰਦਰ ਸਾਹਿਬ ਕਿਸੇ ਜਥੇ ਨੇ ਮੰਨ ਲਓ 12 ਸ਼ੁਰੂ ਕਰਨਾ ਤੇ 12 ਹੀ ਕਰਨਾ, ਇੱਕ ਸਮਾਪਤੀ ਤੇ ਇੱਕ ਹੀ ਕਰਨੀ ਹੈ। ਅਸੀਂ ਸਮੇਂ ਦੀ ਕਦਰ ਨਹੀਂ ਕਰਦੇ।
ਸਮੇਂ ਦੀ ਕਦਰ ਕਰਿਆ ਕਰੋ। ਮੇਰਾ ਇਹ ਸੁਭਾਅ ਹੈ, ਮੈਨੂੰ ਬੜਾ ਫੀਲ ਹੁੰਦਾ ਹੈ ਜਦੋਂ ਸਮੇਂ ਤੋਂ ਲੇਟ ਕੋਈ ਕੰਮ ਹੋਵੇ। ਸ਼ੁਰੂ ਦਾ ਇੱਕ ਸੁਭਾਅ ਬਣਾਇਆ ਹੈ, ਸਮੇਂ ਸਿਰ ਸ਼ੁਰੂ ਕਰੋ, ਸਮੇਂ ਸਿਰ ਸਮਾਪਤੀ ਕਰੋ, ਸਾਰੇ ਕੰਮ ਸਿਸਟਮ ਨਾਲ ਹੋਣ। ਫਿਰ ਉਹਦਾ ਰਸ ਹੀ ਕੁਝ ਹੋਰ ਹੈ। ਵਕਤ ਦੀ ਅੱਜ ਤੁਸੀਂ ਪਰਵਾਹ ਨਹੀਂ ਨਾ ਕਰੋਗੇ, ਕੱਲ ਨੂੰ ਵਕਤ ਵੀ ਤੁਹਾਡੀ ਪਰਵਾਹ ਨਹੀਂ ਕਰੇਗਾ। ਸਮੇਂ ਦੀ ਕਦਰ ਕਰਿਆ ਕਰੋ, ਤੇ ਜਿਹੜਾ ਕੰਮ ਅੱਜ ਕਰਨਾ ਹੈ ਨਾ, ਹੁਣੇ ਕਰ ਲਓ, ਹੁਣੇ ਹੀ, ਕੱਲ ਤੇ ਨਾ ਪਾਓ, ਹੁਣੇ ਕਰੋ। ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਹੁਣੇ ਕਰ, ਹੁਣੇ ਹੀ। ਇਹ ਨਾ ਹੋਵੇ ਪਿਆਰਿਆ, ਆ ਜਿਹੜਾ 2.5 ਗਿੱਠਾਂ ਦਾ ਸਾਹ ਅੰਦਰ ਗਿਆ ਬਾਹਰ ਆਵੇ ਨਾ, ਤੇ ਜਿਹੜਾ ਤੂੰ ਚੰਗਾ ਕੰਮ ਸੋਚਿਆ ਉਹ ਕਰ ਹੀ ਨਾ ਪਾਵੇਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕੋਈ ਵੀ ਕੰਮ ਟਾਈਮ ਸਿਰ ਨਾ ਕਰਨਾ, ਇਹ ਵੀ ਦੁਖੀ ਹੋਣ ਦਾ ਕਾਰਨ ਹੈ। ਫਿਰ ਬੰਦੇ ਦੇ ਉੱਤੇ ਨਾ ਉਹ ਕੰਮ ਦਾ ਬੋਝ ਪਿਆ ਰਹਿੰਦਾ, ਅਜੇ ਮੈਂ ਕੀਤਾ ਨਹੀਂ, ਅਜੇ ਮੈਂ ਕੀ, ਉਹ ਕਰ ਲੈ। ਤੂੰ ਬੋਝ ਕਿਉਂ ਬਣਾਇਆ, ਸਟ੍ਰੈਸ ਕਿਉਂ ਬਣਾ ਲਈ ਇਸ ਚੀਜ਼ ਦੀ ਤੂੰ ਆਪਣੇ ਅੰਦਰ। ਕੋਈ ਵੀ ਕੰਮ ਉਹਨੂੰ ਸਮੇਂ ਸਿਰ ਕਰੋ, ਸਮੇਂ ਸਿਰ ਸਿਸਟਮ ਨਾਲ ਕਰੋ। ਤੇ ਅਗਲਾ ਦੁਖੀ ਹੋਣ ਦਾ ਕਾਰਨ ਪਤਾ ਕੀ ਹੈ? ਬੀਤੇ ਸੁੱਖ ਜਾਂ ਬੀਤੇ ਸਮੇਂ ਦੇ ਬਾਰੇ ਬਾਰ-ਬਾਰ ਸੋਚੀ ਜਾਣਾ। ਜਿਹੜਾ ਸਮਾਂ ਬੀਤ ਗਿਆ ਨਾ, ਬੰਦਾ ਕਈ ਵਾਰੀ ਉਸ ਸਮੇਂ ਨੂੰ ਬਾਰ-ਬਾਰ ਸੋਚੀ ਜਾਂਦਾ, ਬਾਰ-ਬਾਰ, ਹਾਏ ਇਦਾਂ ਦਾ ਉਹ ਸਮਾਂ ਹੁੰਦਾ ਸੀ, ਉਹ ਚੰਗਾ ਹੈ, ਮਾੜਾ ਜਿਹੋ ਜਿਹਾ ਵੀ। ਕਈ ਵਾਰੀ ਬੰਦਾ ਨਾ ਪਾਸਟ ਵਿੱਚ ਜੀਣਾ ਸ਼ੁਰੂ ਕਰ ਦਿੰਦਾ। ਜਦੋਂ ਪਾਸਟ ਵਿੱਚ ਜਾਂਦਾ ਹੈ ਨਾ, ਫਿਰ ਦੁਖੀ ਹੁੰਦਾ ਹੈ। ਪ੍ਰੈਜ਼ੈਂਟ ਵਿੱਚ ਜੀਵੋ। ਅਸੀਂ ਹੁਣ ਪ੍ਰੈਜ਼ੈਂਟ ਵਿੱਚ ਜੀਵੀਏ। ਅਸੀਂ ਕੀ ਕਰ ਰਹੇ ਹਾਂ? ਗੁਰੂ ਦੀ ਗੋਦੀ 'ਚ ਬੈਠੇ ਹਾਂ, ਬਾਪੂ ਜੀ ਦੀ ਹਜ਼ੂਰੀ 'ਚ ਬੈਠੇ ਆ। ਇਹਦੇ ਤੋਂ ਵੱਡਾ ਹੋਰ ਸੁੱਖ ਕਿਹੜਾ ਹੋ ਸਕਦਾ ਹੈ? ਇਹ ਸ਼ੁਕਰ ਨਹੀਂ ਤੇ ਹੋਰ ਕੀ ਹੈ? ਸ਼ੁਕਰ ਨਹੀਂ ਤੇ ਹੋਰ ਕੀ ਹੈ? ਕਈ ਹਸਪਤਾਲਾਂ 'ਚ ਰੁਲਦੇ ਹੋਣਗੇ, ਬਾਬੇ ਨੇ ਸਾਨੂੰ ਆਪਣੀ ਗੋਦ 'ਚ ਬਿਠਾ ਲਿਆ। ਸ਼ੁਕਰ ਨਾ ਕਰੀਏ ਤੇ ਹੋਰ ਕੀ ਕਰੀਏ? ਸੱਚੀ ਗੱਲ ਹੈ ਨਾ। ਆਖੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਹਮੇਸ਼ਾ ਪ੍ਰੈਜ਼ੈਂਟ ਦੇ ਵਿੱਚ ਜੀਵੋ। ਪਾਸਟ ਦੇ ਸੁੱਖ ਨੂੰ, ਪਾਸਟ ਦੇ ਦੁੱਖ ਨੂੰ, ਬੀਤੇ ਹੋਏ ਸਮੇਂ ਨੂੰ ਵਾਰ-ਵਾਰ ਚੇਤੇ ਨਾ ਕਰੋ। ਉਹ ਸਮਾਂ ਤੁਹਾਨੂੰ ਦੁਖੀ ਕਰੇਗਾ, ਦੁਖੀ। ਹਾਂਜੀ, ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਅਗਲਾ ਪਿਆਰਿਓ, ਸਾਡਾ ਦੁਖੀ ਹੋਣ ਦਾ ਕਾਰਨ ਪਤਾ ਕੀ ਹੈ? ਹਮੇਸ਼ਾ ਆਪਣੇ ਲਈ ਸੋਚਣਾ। ਮੇਰਾ ਸਿਸਟਮ ਸਹੀ ਹੋਣਾ ਚਾਹੀਦਾ, ਦੂਜੇ ਦਾ ਵਿਗੜਦਾ ਵਿਗੜ ਜੇ, ਕੀ ਫਰਕ ਪੈਣਾ? ਇਦਾਂ ਹੁੰਦਾ ਹੈ। ਕਈ ਤੁਸੀਂ ਆਪਣੇ ਇਰਦ ਗਿਰਦ ਵੇਖਦੇ ਹੋਵੋਗੇ, ਹਮੇਸ਼ਾ ਆਪਣੇ ਬਾਰੇ ਸੋਚਦੇ ਨੇ, ਆਪਣਾ ਫਾਇਦਾ, ਦੂਜੇ ਦਾ ਨੁਕਸਾਨ ਹੁੰਦਾ ਹੋ ਜੇ। ਇਹ ਮੇਰੀ ਬੇਨਤੀ, ਇਹੋ ਜਿਹਾ ਇਨਸਾਨ ਕਦੀ ਵੀ ਸੁਖੀ ਹੋ ਹੀ ਨਹੀਂ ਸਕਦਾ, ਜਿਹੜਾ ਹਰ ਵੇਲੇ ਆਪਣੇ ਬਾਰੇ ਸੋਚਦਾ ਹੈ, ਦੂਜਿਆਂ ਨੂੰ ਦੁਖੀ ਕਰਕੇ ਵੀ ਸੁੱਖ ਲੈਣ ਦਾ ਯਤਨ ਕਰਦਾ ਹੈ। ਉਹ ਕਦੀ ਵੀ ਸੁਖੀ ਹੋ ਹੀ ਨਹੀਂ ਸਕਦਾ। ਸਾਨੂੰ ਤੇ ਮਹਾਰਾਜ ਜੀ ਪਿਤਾ ਜੀ ਨੇ ਆ ਨਹੀਂ ਸਿਖਾਇਆ, ਸਾਨੂੰ ਤੇ ਸਿਖਾਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ। ਮੈਨੂੰ ਸੁੱਖ ਮਿਲੇ ਨੇ ਦਾਤਿਆ, ਦੂਜਿਆਂ ਨੂੰ ਵੀ ਮਿਲਣ। ਜਿਹੜੇ ਮੈਨੂੰ ਦੁੱਖ ਮਿਲੇ ਉਹ ਦੂਜਿਆਂ ਨੂੰ ਨਾ ਕਦੀ ਮਿਲਣ। ਸਾਨੂੰ ਤੇ ਆ ਸਿਖਾਇਆ। ਜੋ ਅੱਜ ਮੇਰੇ ਤੇ ਦੁੱਖ ਆਇਆ ਨਾ, ਮੇਰੇ ਗੁਆਂਢੀ ਤੇ ਨਾ ਆਵੇ। ਜਿਹੜਾ ਸੁੱਖ ਹੈ ਨਾ ਮੇਰੇ ਕੋਲ, ਇਹ ਭਾਵੇਂ ਸਾਰਿਆਂ ਨੂੰ ਭੇਜ। ਜਿੱਦਾਂ ਮੈਨੂੰ ਖੁਸ਼ ਰੱਖਿਆ ਹੀ, ਮੇਰੇ ਗੁਆਂਢੀ ਨੂੰ ਵੀ ਰੱਖ, ਦੂਜੇ ਨੂੰ ਵੀ ਰੱਖ, ਮੇਰੇ ਬੱਚਿਆਂ ਨੂੰ ਵੀ ਰੱਖ, ਮੇਰੇ ਪਰਿਵਾਰ ਨੂੰ ਵੀ ਰੱਖ, ਮੇਰੇ ਭਰਾ ਨੂੰ ਵੀ ਰੱਖ। ਪਰ ਜਿਹੜਾ ਦੁੱਖ ਦਾ ਸਮਾਂ ਮੇਰੇ ਤੇ ਆਇਆ ਨਾ, ਇਹ ਭੁੱਲ ਕੇ ਵੀ ਕਿਸੇ ਤੇ ਨਾ ਆਵੇ। ਸਾਨੂੰ ਗੁਰਮਤਿ ਨੇ ਆ ਸਿਖਾਇਆ, ਤੇਰੇ ਭਾਣੇ ਸਰਬਤ ਦਾ। ਸਾਰੇ ਆਖੋ ਤੇਰੇ ਭਾਣੇ ਸਰਬਤ ਦਾ ਭਲਾ। ਫਿਰ ਆਖੋ ਤੇਰੇ ਭਾਣੇ ਸਰਬਤ ਦਾ ਭਲਾ। 2 ਕਿ 3 ਕਾਰਨ ਮੈਂ ਹੋਰ ਬੋਲਣੇ ਨੇ, ਧਿਆਨ ਨਾਲ ਸੁਣੀ ਜਾਇਓ। ਅੱਜ ਇਹ ਪਰਿਵਾਰਕ ਮੀਟਿੰਗ ਵਿੱਚ ਇਹੋ ਜਿਹੀਆਂ ਗੱਲਾਂ ਚੱਲ ਪਈਆਂ ਨੇ, ਬੜੀਆਂ ਜ਼ਿੰਦਗੀ ਦੇ ਵਿੱਚ ਕੰਮ ਆਉਣਗੀਆਂ, ਬੜੀਆਂ। ਔਰ ਇਹ ਗੱਲਾਂ ਨੂੰ ਧਿਆਨ ਨਾਲ ਸੋਚਿਓ ਘਰ ਵਿੱਚ ਜਾ ਕੇ, ਤੇ ਜਿੱਥੇ ਕਮੀ ਹੋਵੇ ਉਹ ਕਮੀ ਨੂੰ ਕੱਢੀ ਜਾਇਓ। ਅਗਲਾ ਸਾਡਾ ਦੁਖੀ ਹੋਣ ਦਾ ਵੱਡਾ ਕਾਰਨ ਪਤਾ ਕੀ? ਰਿਸ਼ਤਿਆਂ ਦੀ ਕਦਰ ਨਾ ਕਰਨਾ। ਅਸੀਂ ਰਿਸ਼ਤਿਆਂ ਦੀ ਕਦਰ ਨਹੀਂ ਕਰਦੇ। ਜੇ ਮਾਂ ਹੈ, ਮਾਂ ਦਾ ਕਦੀ ਸਤਿਕਾਰ ਨਹੀਂ ਕਰਦੇ। ਬਾਪੂ ਹੈ, ਬਾਪੂ ਨੂੰ ਟੁੱਟ-ਟੁੱਟ ਕੇ ਪੈਂਦੇ ਆ। ਜੇ ਪਤਨੀ ਹੈ, ਪਤਨੀ ਨੂੰ ਅਸੀਂ ਇੱਜ਼ਤ ਦਿੱਤੀ ਕਦੀ ਕੋਈ ਨਹੀਂ। ਕਈ ਵਾਰੀ ਪਤਨੀ ਨੇ ਪਤੀ ਨੂੰ ਇੱਜ਼ਤ ਨਹੀਂ ਦਿੱਤੀ। ਬੱਚੇ ਅੱਜ ਸਾਨੂੰ ਮਿਲ ਗਏ ਨੇ,
ਬੱਚਿਆਂ ਨੂੰ ਅਸੀਂ ਗੱਲ ਗੱਲ ਦੇ ਉੱਤੇ ਟੁੱਟ ਟੁੱਟ ਕੇ ਪਈ ਜਾਂਦੇ ਆ, ਕਦਰ ਨਹੀਂ ਕਰਦੇ ਰਿਸ਼ਤਿਆਂ ਦੀ। ਉਹਨਾਂ ਕੋਲੋਂ ਪੁੱਛ ਕੇ ਵੇਖੋ ਪਿਆਰਿਓ, ਜਿਨ੍ਹਾਂ ਦੇ ਘਰ ਬੱਚੇ ਹੈ ਹੀ ਨਹੀਂ, ਔਲਾਦ ਹੈ ਹੀ ਨਹੀਂ, ਤਰਸਦੇ ਨੇ ਔਲਾਦ ਲਈ, ਉਹਨਾਂ ਕੋਲੋਂ ਕਦੀ ਪੁੱਛ ਕੇ ਵੇਖੋ, ਉਹਨਾਂ ਕੋਲੋਂ ਕਦੀ ਪੁੱਛ ਕੇ ਵੇਖੋ ਜਿਹਦੀ ਪਤਨੀ ਮਰ ਚੁੱਕੀ ਹੈ, ਪਤੀ ਇਕੱਲਾ ਹੈ, ਬੱਚੇ ਵੀ ਅੱਜ ਪੁੱਛ ਨਹੀਂ ਰਹੇ, ਉਹਨੂੰ ਪਤਾ ਲੱਗਦਾ ਪਤਨੀ ਦੀ ਕਦਰ ਕੀ ਹੈ। ਜਰਾ ਉਹਦੇ ਕੋਲੋਂ ਪੁੱਛ ਕੇ ਵੇਖੋ, ਪਤੀ ਦਾ ਸਾਇਆ ਸਿਰ ਤੋਂ ਉੱਠ ਗਿਆ, ਪਤਨੀ ਵਿਧਵਾ ਹੋ ਗਈ ਤੇ ਸਾਰੀ ਜ਼ਿੰਦਗੀ ਬੱਚਿਆਂ ਨੂੰ ਪਾਲਣ ਦੇ ਲਈ ਕਦੀ ਕਿਸੇ ਦੇ ਘਰ ਦਾ ਕੰਮ ਕਰ ਰਹੀ, ਕਦੀ ਕਿਸੇ ਦੇ ਘਰ ਦਾ ਕੰਮ ਕਰ ਰਹੀ। ਪੁੱਛ ਕੇ ਉਹਨਾਂ ਕੋਲੋਂ ਵੇਖੋ। ਅਸੀਂ ਰਿਸ਼ਤਿਆਂ ਦੀ ਕਦਰ ਨਹੀਂ ਕਰਦੇ। ਰਿਸ਼ਤਿਆਂ ਦੀ ਕਦਰ ਕਰਿਆ ਕਰੋ। ਜੋ ਪਰਮੇਸ਼ਰ ਨੇ ਸਾਨੂੰ ਰਿਸ਼ਤੇ ਦਿੱਤੇ ਆ ਨਾ, ਉਹਨਾਂ ਦੀ ਕਦਰ ਕਰੀਏ। ਮੈਂ ਜਿਵੇਂ ਪਹਿਲੇ ਆਖਿਆ, ਇਹਨਾਂ ਦੇ ਮੋਹ ਦੇ ਜਾਲ 'ਚ ਨਹੀਂ ਫਸਣਾ, ਪਰ ਜੋ ਪਰਮੇਸ਼ਰ ਨੇ ਰਿਸ਼ਤੇ ਗੰਢ ਦਿੱਤੇ ਨੇ, ਉਹਨਾਂ ਨੂੰ ਨਿਭਾਉਣਾ ਵੀ ਤੇ ਤੂੰ ਹੈ ਨਾ। ਜੇ ਉਹਨਾਂ ਦੇ ਨਿਭਾਉਣ ਵਾਲੇ ਕਾਰਜ ਤੋਂ ਤੂੰ ਭੱਜੇਗਾ ਨਾ, ਭਾਵੇਂ ਜਿੰਨੀ ਮਰਜ਼ੀ ਬਾਣੀ ਪੜ੍ਹ ਲੈ, ਕਦੀ ਬਾਣੀ ਤੈਨੂੰ ਸੁੱਖ ਦੇ ਹੀ ਨਹੀਂ ਸਕਦੀ। ਮਹਾਰਾਜ ਕਹਿੰਦੇ ਜਿਹੜੀਆਂ ਡਿਊਟੀਆਂ ਮੈਂ ਲਾਈਆਂ ਉਹ ਤੇ ਤੇਰੇ ਕੋਲੋਂ ਨਿਭਾਈਆਂ ਨਹੀਂ ਗਈਆਂ, ਜਿਹੜੀਆਂ ਮੈਂ ਤੈਨੂੰ ਜ਼ਿੰਮੇਵਾਰੀਆਂ ਦਿੱਤੀਆਂ ਉਹ ਤੇ ਤੇਰੇ ਕੋਲੋਂ ਨਿਭਾਈਆਂ ਨਹੀਂ ਗਈਆਂ। ਤੇਰੇ ਕੀਤੇ ਸੁਖਮਨੀ ਸਾਹਿਬ ਦੇ ਪਾਠ ਕੀ ਕਰਨਗੇ ਭਾਈ? ਮਾਂ ਤੇਰੀ ਰੁੱਲ ਰਹੀ ਹੈ, ਬਾਪ ਤੇਰਾ ਰੁੱਲ ਰਿਹਾ, ਭਰਾ ਤੇਰਾ ਦਰ ਦਰ ਦੀਆਂ ਠੋਕਰਾਂ ਖਾ ਰਿਹਾ, ਤੂੰ ਗੁਟਕਾ ਸਾਹਿਬ ਲੈ ਕੇ ਬਾਣੀ ਪੜੀ ਜਾ ਰਿਹਾ ਹੈ ਜੀ। ਮਹਾਰਾਜ ਕਹਿੰਦੇ ਨਹੀਂ, ਰਿਸ਼ਤਿਆਂ ਦੀ ਕਦਰ ਕਰ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਰਿਸ਼ਤਿਆਂ ਦੀ ਕਦਰ ਕਰਿਆ ਕਰੋ ਜੀ। ਜੋ ਪਰਮੇਸ਼ਰ ਨੇ ਡਿਊਟੀਆਂ ਲਾਈਆਂ, ਉਹ ਡਿਊਟੀਆਂ ਨੂੰ ਨਿਭਾਓ, ਜਿੰਨਾ ਨਿਭਾ ਸਕਦੇ, ਜਿੰਨਾ ਦਿਲ ਦਾ ਜ਼ੋਰ ਲਾ ਕੇ ਐਂਡ ਤੱਕ ਨਿਭਾਓ, ਜਿਵੇਂ ਵੀ ਨਿਭਾ ਸਕਦੇ ਨਿਭਾਓ। ਰਿਸ਼ਤਿਆਂ ਨੂੰ ਇਗਨੋਰ ਨਾ ਕਰੋ। ਅਗਲਾ ਸਾਡਾ ਦੁਖੀ ਹੋਣ ਦਾ ਵੱਡਾ ਕਾਰਨ ਕਦੇ ਕਿਸੇ ਲਈ ਕੁਝ ਨਾ ਕਰਨਾ। ਅਸੀਂ ਕਈ ਵਾਰੀ ਆਪਣੇ ਲਈ ਸਭ ਕੁਝ ਕਰਦੇ ਆਂ, ਪਰ ਦੂਜਿਆਂ ਦੀ ਭਲਾਈ ਲਈ ਕੁਝ ਨਹੀਂ ਕਰਦੇ। ਜੇ ਮਨੁੱਖਾ ਦੇਹੀ ਮਿਲੀ ਹੈ ਨਾ, ਆਪਣੇ ਲਈ ਕਰ ਰਹੇ ਆਂ ਤੇ ਕੀ ਵੱਡਾ ਕਰ ਰਹੇ ਆਂ। ਨਿੱਕੀ ਜੀ ਕੀੜੀ ਵੀ ਆਪਣੀ ਰੋਜ਼ੀ ਰੋਟੀ ਦਾ ਪ੍ਰਬੰਧ ਕਰ ਲੈਂਦੀ ਹੈ, ਤੇ ਮਨੁੱਖਾ ਜਨਮ ਧਾਰ ਕੇ ਤੂੰ ਰੋਟੀ ਦੇ ਚੱਕਰਾਂ 'ਚ ਪਿਆ ਰਿਹਾ, ਫਿਰ ਤੇਰੇ ਵਿੱਚ ਤੇ ਉਸ ਨਿੱਕੀ ਜੀ ਕੀੜੀ 'ਚ ਕੀ ਫਰਕ ਹੈ? ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਜੇ ਇਨਸਾਨੀ ਜਾਮਾ ਪਾਇਆ ਹੀ ਨਾ ਪਰਮੇਸ਼ਰ ਨੇ, ਇਹ ਜਾਮਾ ਮਨੁੱਖਾ ਦੇਖੀ ਤੈਨੂੰ ਦਿੱਤੀ ਏ, ਉਹ ਦੂਜਿਆਂ ਲਈ ਵੀ ਕੁਝ ਕਰਕੇ ਜਾ। ਦੂਜਿਆਂ ਲਈ ਵੀ। ਅਸੀਂ ਕਿਸੇ ਸਰਾਂ ਦੇ ਵਿੱਚ ਰੁਕੇ ਹੋਈਏ ਨਾ, ਸਰਾਂ ਦੇ ਵਿੱਚ ਜਾਣ ਲੱਗਿਆ ਗੰਦ ਪਾ ਕੇ ਜਾਈਏ, ਚੱਦਰਾਂ ਵੀ ਸੰਭਾਲ ਕੇ ਨਾ ਜਾਈਏ, ਸੈਟਿੰਗ ਜੋ ਉੱਥੋਂ ਦੇ ਕਮਰੇ ਦੀ ਸੀ ਉਹਨੂੰ ਵਿਗਾੜ ਕੇ ਜਾਈਏ ਨਾ। ਸਰਾਂ ਵਾਲੇ ਜਦੋਂ ਕਮਰਾ ਠੀਕ ਕਰਨ ਆਉਣਗੇ ਨਾ, ਕਹਿਣਗੇ ਕਿਹੋ ਜਿਹਾ ਬੰਦਾ ਆਇਆ ਸੀ, ਇਹ ਤੇ ਗੰਦ ਪਾ ਗਿਆ। ਤੇ ਇਹੋ ਹੀ ਜਾਣ ਲੱਗੇ ਆ, ਬਿਸਤਰੇ ਆਪ ਸੈੱਟ ਕਰਕੇ ਜਾਈਏ। ਅਸੀਂ ਜਿਸ ਘਰ 'ਚ ਵੀ ਰੁਕਦੇ ਆ ਨਾ, ਜਿੱਥੇ ਵੀ ਜਾਈਦਾ, ਮੈਂ ਸਾਰੇ ਬੱਚਿਆਂ ਨੂੰ ਕਿਹਾ ਹੋਇਆ, ਕਮਰੇ 'ਚੋਂ ਨਿਕਲਣਾ ਚੱਦਰਾਂ ਤਹਿ ਲਾ ਕੇ ਨਿਕਲੋ। ਪੁੱਛੋ ਇਹਨਾਂ ਕੋਲ, ਤਹਿ ਲਾ ਕੇ। ਇਹ ਨਾ ਹੋਵੇ ਪਰਿਵਾਰ ਦੇ ਜੀ ਆਉਣ, ਤਹਿ ਤੇ ਉਹਨਾਂ ਨੇ ਲਾ ਹੀ ਲੈਣੀਆਂ ਨੇ, ਪਰ ਉਹ ਕਹਿਣਗੇ ਯਾਰ ਕਿਹੋ ਜਿਹੇ ਆਏ ਸੀ ਬੰਦੇ, ਇਹਨਾਂ ਨੂੰ ਕਦਰ ਹੀ ਨਹੀਂ ਸਾਡੀਆਂ ਚੀਜ਼ਾਂ ਦੀ। ਕੋਈ ਇੱਧਰ ਸੁੱਟ ਗਿਆ ਚੱਦਰ, ਕੋਈ ਉੱਧਰ ਸੁੱਟ ਗਿਆ, ਕੋਈ ਸਰਾਣਾ ਉੱਧਰ ਸੁੱਟ ਗਿਆ, ਕੋਈ ਉੱਧਰ ਸੁੱਟ ਗਿਆ। ਹੁਣ ਜਦੋਂ ਅਸੀਂ ਕਿਸੇ ਸਰਾਂ 'ਚ ਰੁਕੇ ਆ ਨਾ, ਮੰਨ ਲਓ ਜਦੋਂ ਜਾਣ ਲੱਗੇ ਆ, ਉਹ ਕਮਰੇ ਨੂੰ ਪੂਰੀ ਤਰ੍ਹਾਂ ਸੈੱਟ ਕਰਕੇ ਜਾਵਾਂਗੇ, ਹੋਰ ਸੋਹਣਾ ਬਣਾ ਕੇ ਜਾਵਾਂਗੇ। ਜਾਣ ਲੱਗੇ ਆ, ਕੋਈ ਸਾਡੇ ਕੋਲ ਤਸਵੀਰ ਪਈ ਕਮਰੇ 'ਚ ਲਾ ਗਏ, ਅਗਲਾ ਆਉਣ ਵਾਲਾ ਕਹੇਗਾ ਯਾਰ ਜਿਹੜੇ ਪਹਿਲੇ ਰੁਕੇ ਸੀ ਨਾ, ਉਹਨਾਂ ਨੂੰ ਬੜਾ ਸਿਸਟਮ ਨਾਲ ਕੰਮ ਕਰਨਾ ਆਉਂਦਾ ਸੀ, ਬੜੀ ਉਹਨਾਂ ਨੇ ਇਸ ਕਮਰੇ ਦੀ ਸਫਾਈ ਵੀ ਰੱਖੀ, ਕਮਰੇ 'ਚ ਤਸਵੀਰ ਲਾ ਕੇ ਵੀ ਚਲੇ ਗਏ। ਤੇ ਇਹੋ ਹੀ ਜੇ ਅਸੀਂ ਉੱਥੇ ਖਲੇਰਾ ਪਾ ਕੇ ਆਵਾਂਗੇ ਨਾ, ਖਲੇਰਾ ਤੇ ਦੂਜੇ ਨੇ ਸਾਫ਼ ਕਰ ਦੇਣਾ, ਪਰ ਤੁਹਾਨੂੰ ਕੋਸੇਗਾ। ਬਸ ਆਹੀ ਚੀਜ਼ ਆ ਜਿਹੜੀ ਸੰਸਾਰ ਰੂਪੀ ਸਰਾਂ 'ਚ ਆਪਾਂ ਆਏ ਆ, ਉਹ ਜਾਣ ਲੱਗਿਆ ਕੋਈ ਚੰਗੀਆਂ ਤਸਵੀਰਾਂ ਲਾ ਕੇ ਜਾਈਏ। ਉਹ ਤਸਵੀਰਾਂ ਨੇ ਲੋਕ ਭਲਾਈ ਦੀਆਂ, ਕਿਤੇ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੀ, ਉਹ ਜਿੰਨੀ ਕਰ ਸਕਦਾ ਕਰ, ਜਿੰਨੀ ਹਿੰਮਤ ਮਾਰ ਸਕਦਾ ਮਾਰ, ਹੱਥ ਤੇ ਹੱਥ ਧਰ ਕੇ ਨਾ ਬਹਿ। ਕਿਤੇ ਕੋਈ ਲੋੜਵੰਦਾਂ ਦੀ ਦਵਾਈ ਦਾ ਸਾਧਨ ਬਣ ਜਾ, ਕਿਤੇ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਸਾਧਨ ਬਣ ਜਾ, ਕਿਤੇ ਭੋਲਿਆ ਕਿਸੇ ਵਿਧਵਾ ਬੀਬੀ ਦੇ ਘਰ ਦੀ ਰਾਸ਼ਨ ਦਾ ਕੋਈ ਸਾਧਨ ਬਣ ਜਾ। ਹੈ ਜੀ, ਕੋਈ ਲੋੜਵੰਦ ਬੱਚੀ ਹੈ, ਵਿਆਹ ਨਹੀਂ ਹੋ ਰਿਹਾ,
ਰਿਸ਼ਤਾ ਹੋਇਆ ਵਿਆਹ ਤਾਂ ਕਰਕੇ ਰੁਕਿਆ ਪਿਆ ਕਿ ਮਾਇਆ ਨਹੀਂ ਲੱਗਣਾ 20,000 30,000 ਲੱਗਣਾ। ਗੁਰੂ ਨੇ ਤੈਨੂੰ ਸਮਰੱਥਾ ਦਿੱਤੀ ਏ, ਬਾਹ ਫੜ ਲੈ ਉਸ ਪਰਿਵਾਰ ਦੀ ਚੁੱਪ ਚਪੀਤੇ ਜਾ ਕੇ, ਗੁਰੂ ਖੁਸ਼ ਹੋਏਗਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਸਾਡੇ ਦੁਖੀ ਹੋਣ ਦਾ ਅਗਲਾ ਕਾਰਨ ਕਦੇ ਕਿਸੇ ਲਈ ਕੁਝ ਨਾ ਕਰਨਾ, ਤੇ ਅਗਲਾ ਕਾਰਨ ਦੁਖੀ ਹੋਣ ਦਾ ਪਤਾ ਕੀ ਹੈ? ਕਦੀ ਪਰਮੇਸ਼ਰ ਦਾ ਸ਼ੁਕਰਾਨਾ ਨਾ ਕਰਨਾ। ਅਸੀਂ ਸ਼ੁਕਰਾਨਾ ਨਹੀਂ ਕਰਦੇ, ਅਸੀਂ ਨਾ ਸ਼ੁਕਰੇ ਆ, ਨਾ ਸ਼ੁਕਰੇ। ਇੱਕ ਚੀਜ਼ ਜਿਹੜੀ ਨਹੀਂ ਮਿਲੀ ਨਾ, ਵਾਰ-ਵਾਰ ਗੁਰੂ ਨੂੰ ਕਹਿੰਦੇ ਆ ਆਹ ਦਿਓ, ਆਹ ਦਿਓ। ਉਹ ਜਿਹੜੀਆਂ ਦਿੱਤੀਆਂ ਉਹਦਾ ਤੇ ਸ਼ੁਕਰਾਨਾ ਤੂੰ ਕੀਤਾ ਨਹੀਂ, ਉਹਦੇ ਬਾਰੇ ਚ ਕਦੀ ਗੁਰੂ ਰਾਮਦਾਸ ਜੀ ਨੂੰ ਕਿਹਾ ਨਹੀਂ, ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਕਈ ਤਾਨੇ ਦਿੰਦੇ ਨੇ ਮਹਾਰਾਜ ਨੂੰ, ਮਹਾਰਾਜ ਮੇਰੇ ਘਰ ਤੇ 3 ਧੀਆਂ ਹੋ ਗਈਆਂ, ਮੈਨੂੰ ਪੁੱਤਰ ਨਹੀਂ ਦਿੱਤਾ। ਉਹ ਕਦੀ ਉਹਨਾਂ ਕੋਲੋਂ ਪੁੱਛ ਕੇ ਵੇਖੋ ਜਿਹੜੇ ਧੀਆਂ ਲਈ ਵੀ ਤਰਸਦੇ ਨੇ, ਜਿਹੜੇ ਧੀਆਂ ਲਈ ਵੀ ਤਰਸਦੇ ਨੇ। ਮੈਨੂੰ ਤਾਂ 100 ਗਜ ਦਾ ਹੀ ਮਕਾਨ ਮਿਲਿਆ, ਫਲਾਣੇ ਕੋਲ 500 ਗਜ ਦੀ ਕੋਠੀ ਏ। ਉਹ ਤੂੰ ਸ਼ੁਕਰਾਨਾ ਕਰ, ਤੈਨੂੰ 100 ਗਜ ਦਾ ਮਿਲਿਆ। ਕਈ ਤੇ ਰਿਕਸ਼ਿਆਂ ਦੇ ਉੱਤੇ ਰਾਤਾਂ ਕੱਟਦੇ ਨੇ, ਸ਼ੁਕਰਾਨਾ ਕਿਉਂ ਨਹੀਂ ਕਰਦਾ? ਤੂੰ ਇੱਕ ਸਬਜ਼ੀ ਨਾਲ ਰੋਟੀ ਖਾ ਰਿਹਾ, ਤੂੰ ਤਾਨੇ ਦੇਣਾ ਫਲਾਣੇ ਦੇ ਘਰ 3-3 ਬਣਦੀਆਂ ਨੇ। ਉਹ ਭੋਲਿਆ, ਉਹਨਾਂ ਵੱਲ ਵੇਖ ਜਿਹੜੇ ਗਲੀਆਂ ਦੇ ਵਿੱਚੋਂ ਚੁੱਕ ਕੇ ਆਪਣਾ ਪੇਟ ਭਰਦੇ ਨੇ, ਉਹਨਾਂ ਤੋਂ ਤੇ ਵਧੀਆ ਰੱਖਿਆ ਨਾ। ਹਰ ਕੰਮ ਦੇ ਵਿੱਚ ਉਹਦਾ ਸ਼ੁਕਰਾਨਾ ਕਰੋ, ਸ਼ੁਕਰਾਨਾ ਕਿ ਸ਼ੁਕਰ ਹੈ ਕਰਦੇ ਆ, ਸ਼ੁਕਰ ਹੈ। ਜਦੋਂ ਭਗਵਾਨ ਦਾ ਸ਼ੁਕਰਾਨਾ ਕਰਾਂਗੇ ਨਾ, ਫਿਰ ਹੋਰ ਬਖਸ਼ਿਸ਼ਾਂ ਮਿਲਣਗੀਆਂ। ਇਹ ਸਾਡੇ ਦੁਖੀ ਹੋਣ ਦਾ ਅਗਲਾ ਕਾਰਨ ਉਹਦਾ ਸ਼ੁਕਰਾਨਾ ਨਾ ਕਰਨਾ। 2 ਕਾਰਨ ਹੋਰ ਨੇ ਜਿਹੜੇ ਬਹੁਤ ਠੋਸ ਕਾਰਨ ਨੇ ਸਾਡੇ ਦੁਖੀ ਹੋਣ ਦੇ, ਉਹ ਮੈਂ ਸਾਂਝੇ ਤੁਹਾਡੇ ਨਾਲ ਕਰਾਂਗਾ ਸਤਿਗੁਰੂ ਕਰਮਾਉਣ। ਪਰ ਆਓ ਉਸ ਤੋਂ ਪਹਿਲੇ ਮੇਰੇ ਮਨ ਦੀ ਭਾਵਨਾ ਸ਼ਬਦ ਪੜ੍ਹੀਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ, ਠਾकुर तुम सरनाई आया, उतर गयो मेरे मन का संसा जब ते दर्शन पाया। सारी संगत प्यार दे नाल हाजरियां लायो जी। ठाकुर तुम सरनाई आया, ठाकुर तुम सरनाई आया, ठाकुर तुम सरनाई आया, ठाकुर तुम सरनाई आया। उतर गयो मेरे मन का संसार जब ते दर्शन पाया, ठाकुर तुम सरनाई आया। बोलो ठाकुर तुम सरनाई आया। उतर गयो मेरे मन का संसार जब ते दर्शन पाया, ठाकुर तुम सरनाई आया। बोलो ठाकुर तुम सरनाई आया। धन गुरु रामदास जी।
उतर गयो मेरे मन का संसार जब ते दर्शन पाया ठाकुर तुम शरणाई ठाकुर तुम शरणाई बिछरत हाल मिलाया ठाकुर तुम शरणाई ठाकुर तुम शरणाई उतर गयो मेरे मन का संसार जब ते दर्शन पाया ठाकुर तुम शरणाई ठाकुर तुम शरणाई गुरु रामदास सारे आखो धन बाबा खंडे वाले
काट लीने अपने। सारी संगत बोलो महापखर काट लीने अपने। ग्रह अंधकूप ने माया, बंधन काटे, कहो नानक घोर बंधन काटे। बिछरत याद मिलाया, आहुर तुम शरणाई आया। आहुर तुम तेरे गयो मेरे मन का संसार। ओ तेरे गयो मेरे मन का संसार। जब ते दर्शन पाया, तुम ठाकुर ठाकुर तुम शरणाई आया। तुम शरणाई आया। तुम
हर जियो सदा तेरी सरनाई, हर जियो सदा तेरी सरनाई, ज्यों पावे त्यों रखो मेरे स्वामी, ए तेरी वड्याई। जी तुम सरनाई आया, ठाकुर तुम सरनाई आया, तुम सरनाई आया, तुम सरनाई आया, तुम सर गोरे अपने आगे अरदास, गोर अपने आगे अरदास, कर कृपा पुरख गुणदास, कहो नानक तुमरी सरनाई, कहो नानक तुमरी सरनाई, ज्यों पावे त्यों रखो गुसाई। तुम सरनाई आया, ठाकुर तुम सरनाई आया, तुम सरनाई आया, ठाकुर तुम सरनाई आया, तुम शरण ठाकुर तोमे आया, 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 जी तोमे आया, सरनी आया, परोसे आया, कृपा आया, ज्यों पावे त्यों रखो स्वामी, मार्ग तुरे पठाया। जी तुम सरनाई, तुम सरनाई, तुम सरनाई, तुम सरनाई आया, तुम सरनाई आया, तुम सरनाई आया, तुम सरनाई आया। रामदास जी, रामदास जी, गुरु रामदास जी, गुरु रामदास जी, बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी, तुम सरनाई आया, तुम सरनाई आया, तुम सरनाई आया, तुम सरनाई आया। उतर गयो मेरे मन का संसार, जब ते दर्शन पाया, आए तुम सरनाई आया, आए तुम सरनाई आया। उतर गयो मेरे मन का संसार, उतर गयो मेरे मन का संसार, जब ते दर्शन पाया, आए तुम सरनाई आया, तुम सरनाई आया। सब जुड़ जाओ, रज के
ਨਾ ਪਵੇ। ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਕੁਝ ਕਾਰਨ ਸੁਣੇ ਨੇ ਦੁਖੀ ਹੋਣ ਦੇ। ਅਸੀਂ ਕਿਉਂ ਦੁਖੀ ਆ, ਮੈਂ 1 ਮਿੰਟ ਵਿੱਚ ਉਹ ਰਿਪੀਟ ਕਰਨੇ ਆ। ਸੁਣਿਓ ਧਿਆਨ ਨਾਲ, ਫਿਰ ਅਗਾਂਹ ਵਧਾਂਗੇ, ਗੁਰੂ ਵਧਾਵੇ। ਪਹਿਲਾ ਦੁਖੀ ਹੋਣ ਦਾ ਕਾਰਨ ਦੇਰ ਨਾਲ ਸੌਣਾ, ਦੇਰ ਨਾਲ ਉੱਠਣਾ। ਦੂਜਾ ਕਾਰਨ ਲੈਣ ਦੇਣ ਦਾ ਹਿਸਾਬ ਨਾ ਰੱਖਣਾ, ਮੈਂ ਡਿਟੇਲ ਬੋਲ ਦਿੱਤੀ ਪਹਿਲੇ ਸਾਰੀ। ਤੀਜਾ ਕਾਰਨ ਜਿੰਨਾ ਕੋਲ ਹੈ ਉਹਦੇ ਵਿੱਚ ਗੁਜ਼ਾਰਾ ਨਾ ਕਰਨਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਅਗਲਾ ਦੁਖੀ ਹੋਣ ਦਾ ਕਾਰਨ ਆਪਣੀ ਗੱਲ ਨੂੰ ਹੀ ਹਮੇਸ਼ਾ ਸਹੀ ਕਹਿਣਾ, ਇਹ ਵੀ ਦੁਖੀ ਹੋਣ ਦਾ ਕਾਰਨ ਹੈ। ਅਗਲਾ ਕਾਰਨ ਦੁਖੀ ਹੋਣ ਦਾ ਕਿਸੇ ਤੇ ਵੀ ਭਰੋਸਾ ਨਾ ਕਰਨਾ, ਵਿਸ਼ਵਾਸ ਨਾ ਕਰਨਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਬਿਨਾਂ ਵਜ੍ਹਾ ਬਿਨਾਂ ਮੰਗਿਆਂ ਹੀ ਸਲਾਮਾਂ ਦਈ ਜਾਣੀਆਂ, ਇਹ ਵੀ ਦੁਖੀ ਹੋਣ ਦਾ ਕਾਰਨ। ਅਗਲਾ ਕਾਰਨ ਦੁਖੀ ਹੋਣ ਦਾ ਬਿਨਾਂ ਕਿਸੇ ਚੰਗੇ ਕੰਮ ਤੋਂ ਝੂਠ ਬੋਲੀ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਦੁਖੀ ਕਿਉਂ ਹੁੰਨੇ ਆ? ਅਗਲਾ ਕਾਰਨ ਕਿ ਕੋਈ ਵੀ ਕੰਮ ਟਾਈਮ ਸਿਰ ਨਾ ਕਰਨਾ। ਅਗਲਾ ਕਾਰਨ ਦੁਖੀ ਹੋਣ ਦਾ ਬੀਤੇ ਸੁੱਖ ਨੂੰ ਜਾਂ ਬੀਤੇ ਦੁੱਖ ਨੂੰ, ਬੀਤੇ ਸਮੇਂ ਨੂੰ ਹੀ ਯਾਦ ਕਰੀ ਜਾਣਾ। ਉਦੋਂ ਤੇ ਇਦਾਂ ਹੁੰਦਾ ਸੀ, ਉਦੋਂ ਹੁੰਦਾ ਸੀ, ਹੁਣ ਜੋ ਹੈ ਉਹ ਵੇਖ ਭਾਈ। ਕਈ ਬਸ ਆਹੀ ਚੀਜ਼ ਵੇਖੀ ਜਾਂਦੇ, ਉਦੋਂ ਤੇ ਇਦਾਂ ਦਾ ਮਾਹੌਲ ਸੀ, ਪਰ ਹੁਣ ਦਾ ਮਾਹੌਲ ਜੋ ਹੈ ਉਸ ਮੁਤਾਬਕ ਚੱਲਣ ਦਾ ਯਤਨ ਕਰ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਅਗਲਾ ਦੁਖੀ ਹੋਣ ਦਾ ਕਾਰਨ ਹਮੇਸ਼ਾ ਆਪਣੇ ਲਈ ਹੀ ਸੋਚਣਾ, ਰਿਸ਼ਤਿਆਂ ਦੀ ਕਦਰ ਨਾ ਕਰਨਾ, ਕਦੇ ਵੀ ਕਿਸੇ ਲਈ ਕੁਝ ਨਾ ਕਰਨਾ ਤੇ ਪਰਮੇਸ਼ਰ ਦਾ ਸ਼ੁਕਰਾਨਾ ਨਾ ਕਰਨਾ। ਆ ਤੁਸੀਂ ਕਾਰਨ ਸੁਣੇ ਨੇ ਜਿਹੜੇ ਸਾਡੇ ਦੁਖੀ ਹੋਣ ਦੇ ਨੇ। 2 ਕਾਰਨ ਹੋਰ ਨੇ ਵੱਡੇ ਦੁਖੀ ਹੋਣ ਦੇ। ਫਿਰ ਆਪਾਂ ਸੁਖੀ ਕਿਵੇਂ ਹੋਣਾ, ਉਹਦੇ ਤੇ ਸਤਿਗੁਰੂ ਥੋੜਾ ਜਿਹਾ ਸਮਾਂ ਲਵਾਉਣ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗ ਜੀ। ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ। ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ, ਪ੍ਰਚਾਰ ਹਿਤ ਉਸ ਕਿਤਾਬ ਨੂੰ ਵੰਡਿਆ ਵੀ, ਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ ਇਹ ਰਿਲੀਜ਼ ਹੋਈ ਹੈ। ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ। ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ, ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ। ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ, ਤੁਹਾਨੂੰ ਇਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਤੇ ਇਹ ਮੈਂ ਬੇਨਤੀ ਕਰਦਾ, ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਤੇ ਮੰਗਵਾਇਓ, ਅਗਾਂਹ ਵੰਡਣ ਵਾਸਤੇ। ਕੋਈ ਬੱਚੇ ਦਾ ਜਨਮ ਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨਵਰਸਰੀ ਹੈ, ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ, ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ। ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ, ਗੁਰਮਤਿ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ 9875909004। ਇਸ ਨੰਬਰ ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਤੇ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।